ਇਹ ਹਫ਼ਤਾਵਾਰ ਬਾਈਬਲ ਦਾ ਦਰਸੀ ਆਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 17 ਮਾਰਚ 2024 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ, ਮਵਾਦ, ਸੁਨਹਿਰੀ ਮਤਨ, ਗ੍ਰੰਥੀਓ। ਇਸ ਲਈ ਐ ਮੇਰੇ ਪਿਆਰੇ ਭਰਾਵੋ, ਸਾਬਤ ਕਦਮ ਤੇ ਕਾਇਮ ਰਹੋ ਤੇ ਰੱਬ ਦੇ ਕੰਮ ਵਿੱਚ ਹਮੇਸ਼ਾ ਅੱਗੇ ਵੱਧਦੇ ਜਾਓ, ਕਿਉਂ ਜੇ ਇਹ ਜਾਣਦੇ ਹੋ ਕਿ ਤੁਹਾਡੀ ਮਿਹਨਤ ਰੱਬ ਵਿੱਚ ਬੇਫਾਇਦਾ ਨਹੀਂ ਹੈ। ਜਵਾਬੀ ਪੜ੍ਹਾਈ। ਤਮੈਥੀਅਸ, ਜ਼ਬੂਰ, ਗ੍ਰੰਥੀਓ। ਆਪਣੇ ਆਪ ਨੂੰ ਰੱਬ ਦੇ ਸਾਹਮਣੇ ਮਕਬੂਲ ਤੇ ਅਜਿਹੇ ਕੰਮ ਕਰਨ ਵਾਲੇ ਵਾਂਗਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਜਿਹਨੂੰ ਸ਼ਰਮਿੰਦਾ ਨਾ ਹੋਣਾ ਪਵੇ ਤੇ ਜਿਹੜਾ ਸੱਚਾਈ ਦੇ ਕਲਾਮ ਨੂੰ ਠੀਕ ਤਰ੍ਹਾਂ ਕੰਮ ਵਿੱਚ ਲਿਆਉਂਦਾ ਹੋਵੇ। ਖੁਦਾਵੰਦ ਉੱਤੇ ਭਰੋਸਾ ਕਰ ਤੇ ਨੇਕੀ ਕਰ, ਦੇਸ ਵਿੱਚ ਆਬਾਦ ਰਹਿ ਤੇ ਉਹਦੀ ਵਫ਼ਾਦਾਰੀ ਨਾਲ ਪਰਵਰਿਸ਼ ਪਾ। ਇਨਸਾਨ ਦੀਆਂ ਰਵਸ਼ਾਂ ਖੁਦਾਵੰਦ ਵੱਲੋਂ ਕਾਇਮ ਨੇ ਤੇ ਉਹ ਉਹਦੀ ਰਾਹ ਤੋਂ ਖੁਸ਼ ਏ, ਤੇ ਰੱਬ ਤੁਹਾਡੇ ਉੱਤੇ ਹਰ ਤਰ੍ਹਾਂ ਦਾ ਫਜ਼ਲ ਕਰ ਸਕਦਾ ਏ ਤਾਂ ਜੋ ਤੁਹਾਨੂੰ ਹਰ ਸ਼ੈ ਕਾਫੀ ਮਿਲਿਆ ਕਰੇ ਤੇ ਹਰ ਨੇਕ ਕੰਮ ਕਰਨ ਲਈ ਤੁਹਾਡੇ ਕੋਲ ਬਹੁਤ ਕੁਝ ਮੌਜੂਦ ਰਿਹਾ ਕਰੇ। ਇਸ ਲਈ ਲਿਖਿਆ ਏ ਵੀ ਉਹਨੇ ਖਿਲਾਰਿਆ ਏ, ਉਹਨੇ ਕੰਗਾਲਾਂ ਨੂੰ ਦਿੱਤਾ ਏ, ਉਹਦੀ ਰਾਸਤਬਾਜ਼ੀ ਹਮੇਸ਼ਾ ਤੀਕਰ ਬਾਕੀ ਰਹੇਗੀ। ਸ਼ੁਕਰ ਰੱਬ ਦਾ ਉਸ ਦੇਣ ਉੱਤੇ ਜਿਹੜੀ ਬਿਆਨ ਤੋਂ ਬਾਹਰ ਏ। ਦਰਸੀ ਆਵਾਜ਼ ਬਾਈਬਲ ਵਿੱਚੋਂ ਯਸਾਇਆ। ਐ ਸਾਰੇ ਤਰੇ ਆਇਓ, ਪਾਣੀ ਦੇ ਕੋਲ ਆਓ, ਤੇ ਉਹ ਵੀ ਜਿਹਦੇ ਕੋਲ ਪੈਸਾ ਨਾ ਹੋਵੇ। ਆਓ, ਮੁੱਲ ਲਵੋ ਤੇ ਖਾਓ। ਹਾਂ, ਆਓ ਤੇ ਦੁੱਧ ਬਗੈਰ ਰੁਪਏ ਪੈਸੇ ਦੇ ਖਰੀਦੋ। ਤੁਸੀਂ ਕਿਉਂ ਆਪਣਾ ਰੁਪਇਆ ਉਸ ਸ਼ੈ ਲਈ ਜਿਹੜੀ ਰੋਟੀ ਨਹੀਂ ਤੇ ਆਪਣੀ ਮਿਹਨਤ ਉਸ ਸ਼ੈ ਲਈ ਜਿਹੜੀ ਰਝਾਉਂਦੀ ਨਹੀਂ ਖਰਚ ਕਰਦੇ ਹੋ। ਤੁਸੀਂ ਧਿਆਨ ਨਾਲ ਮੇਰੀ ਸੁਣੋ ਤੇ ਹਰ ਉਹ ਸ਼ੈ ਜਿਹੜੀ ਚੰਗੀ ਏ ਖਾਓ ਤੇ ਤੁਹਾਡੀ ਜਾਨ ਫਰਬੀ ਤੋਂ ਲਜ਼ਤ ਪਾਵੇ। ਕੰਨ ਲਾਓ ਤੇ ਮੇਰੇ ਕੋਲ ਆਓ ਤੇ ਸੁਣੋ ਤੇ ਤੁਹਾਡੀ ਜਾਨ ਜਿਉਂਦੀ ਰਹੇਗੀ ਤੇ ਮੈਂ ਤੁਹਾਨੂੰ ਹਮੇਸ਼ਾ ਦਾ ਅਹਿਦ ਯਾਨੀ ਦਾਊਦ ਦੀਆਂ ਸੱਚੀਆਂ ਨੇਮਤਾਂ ਬਖਸ਼ਾਂਗਾ। ਜਦੋਂ ਤੀਕਰ ਖੁਦਾਵੰਦ ਮਿਲ ਸਕਦਾ ਏ ਉਹਦਾ ਤਾਲਬ ਹੋਵੋ, ਜਦੋਂ ਤੀਕਰ ਉਹ ਨੇੜੇ ਏ ਉਹਨੂੰ ਪੁਕਾਰੋ। ਸਰੀਰ ਆਪਣੀ ਰਾਹ ਨੂੰ ਛੱਡ ਦੇਵੇ ਤੇ ਬਦਕਾਰ ਆਪਣੇ ਖਿਆਲਾਂ ਨੂੰ, ਤੇ ਉਹ ਖੁਦਾਵੰਦ ਵੱਲ ਫਿਰਨ ਤੇ ਉਹ ਉਹਦੇ ਉੱਤੇ ਰਹਿਮ ਕਰੇਗਾ ਤੇ ਸਾਡੇ ਖੁਦਾਵੰਦ ਵੱਲ, ਕਿਉਂ ਜੇ ਉਹ ਕਸਰਤ ਨਾਲ ਮੁਆਫ ਕਰੇਗਾ। ਲੂਕਾ। ਫਿਰ ਯਿਸੂ ਪਾਕ ਰੂਹ ਨਾਲ ਭਰਿਆ ਹੋਇਆ ਯਰਦਨ ਤੋਂ ਪਰਤਿਆ ਤੇ 40 ਦਿਨਾਂ ਤੀਕਰ ਰੂਹ ਦੀ ਹਦਾਇਤ ਨਾਲ ਬਿਆਬਾਨ ਵਿੱਚ ਫਿਰਦਾ ਰਿਹਾ ਤੇ ਸ਼ੈਤਾਨ ਉਹਨੂੰ ਅਜ਼ਮਾਉਂਦਾ ਰਿਹਾ। ਉਹਨਾਂ ਦਿਨਾਂ ਵਿੱਚ ਉਹਨੇ ਕੁਝ ਨਾ ਖਾਧਾ ਤੇ ਜਦ ਦਿਨ ਪੂਰੇ ਹੋ ਗਏ ਤੇ ਉਹਨੂੰ ਭੁੱਖ ਲੱਗੀ ਤੇ ਸ਼ੈਤਾਨ ਨੇ ਉਹਨੂੰ ਆਖਿਆ ਭਈ ਜੇ ਤੂੰ ਰੱਬ ਦਾ ਪੁੱਤਰ ਏ ਤੇ ਇਸ ਪੱਥਰ ਨੂੰ ਆਖ ਭਈ ਰੋਟੀ ਬਣ ਜਾਵੇ। ਯਿਸੂ ਨੇ ਉਹਨੂੰ ਜਵਾਬ ਦਿੱਤਾ, ਲਿਖਿਆ ਏ ਭਈ ਬੰਦਾ ਬਸ ਰੋਟੀ ਨਾਲ ਹੀ ਜਿਉਂਦਾ ਨਾ ਰਹੇਗਾ, ਬਲਕਿ ਹਰ ਉਸ ਗੱਲ ਨਾਲ ਵੀ ਜਿਹੜੀ ਰੱਬ ਦੇ ਮੂੰਹੋਂ ਨਿਕਲਦੀ ਏ। ਫਿਰ ਯਿਸੂ ਪਾਕ ਰੂਹ ਦੀ ਤਾਕਤ ਨਾਲ ਭਰਿਆ ਹੋਇਆ ਗਲੀਲ ਤੋਂ ਪਰਤਿਆ। ਲੂਕਾ। ਜਦੋਂ ਜੱਥਾ ਉਹਦੇ ਉੱਤੇ ਡਿੱਗਦਾ ਪਿਆ ਸੀ ਤੇ ਰੱਬ ਦਾ ਕਲਾਮ ਸੁਣਦਾ ਸੀ ਤੇ ਉਹ ਗੈਨਸਰਤ ਦੀ ਝੀਲ ਦੇ ਕੰਢੇ ਉੱਤੇ ਖੜਾ ਸੀ ਤੇ ਏਦਾਂ ਹੋਇਆ, ਉਹਨੇ ਝੀਲ ਦੇ ਕੰਢੇ ਉੱਤੇ 2 ਕਸ਼ਤੀਆਂ ਲੱਗੀਆਂ ਵੇਖੀਆਂ, ਪਰ ਮੱਛੀਆਂ ਫੜਨ ਵਾਲੇ ਉਹਨਾਂ ਉੱਤੋਂ ਲੱਥ ਕੇ ਜਾਲ ਧੋ ਰਹੇ ਸੀ ਤੇ ਉਹਨੇ ਉਹਨਾਂ ਕਸ਼ਤੀਆਂ ਵਿੱਚੋਂ ਇੱਕ ਉੱਤੇ ਚੜ੍ਹ ਕੇ ਜਿਹੜੀ ਸ਼ਮਾਉਨ ਦੀ ਸੀ ਉਹਦੇ ਤੋਂ ਦਰਖਾਸਤ ਕੀਤੀ ਵੀ ਕੰਢੇ ਤੋਂ ਥੋੜਾ ਦੂਰ ਹਟਾ ਲਵੇ, ਤੇ ਉਹ ਬੈਠ ਕੇ ਕਸ਼ਤੀ ਉੱਤੋਂ ਲੋਕਾਂ ਨੂੰ ਤਾਲੀਮ ਦੇਣ ਲੱਗਿਆ। ਜਦੋਂ ਕਲਾਮ ਕਰ ਚੁੱਕਿਆ ਤੇ ਸ਼ਮਾਉਨ ਨੂੰ ਆਖਿਆ, ਗਹਿਰੇ ਵਿੱਚ ਲੈ ਚੱਲ ਤੇ ਤੁਸੀਂ ਸ਼ਿਕਾਰ ਲਈ ਆਪਣੇ ਜਾਲ ਸੁੱਟੋ। ਸ਼ਮਾਉਨ ਨੇ ਜਵਾਬ ਵਿੱਚ ਆਖਿਆ, ਐ ਉਸਤਾਦ, ਅਸੀਂ ਸਾਰੀ ਰਾਤ ਮਿਹਨਤ ਕੀਤੀ ਤੇ ਕੁਝ ਹੱਥ ਨਹੀਂ ਆਇਆ, ਪਰ ਤੇਰੇ ਆਖਣ ਉੱਤੇ ਜਾਲ ਸੁੱਟਦਾ ਹਾਂ। ਇਹ ਕੀਤਾ ਤੇ ਮੱਛੀਆਂ ਦਾ ਵੱਡਾ ਗੌਲ ਘੇਰ ਲਿਆ ਤੇ ਉਹਨਾਂ ਦੇ ਜਾਲ ਫਟਣ ਲੱਗੇ ਤੇ ਉਹਨਾਂ ਨੇ ਆਪਣੇ ਸ਼ਰੀਕਾਂ ਨੂੰ ਇਸ਼ਾਰਾ ਕੀਤਾ। ਦੋਵੇਂ ਕਸ਼ਤੀਆਂ ਇੱਥੇ ਤੀਕਰ ਭਰ ਗਈਆਂ ਪਈ ਡੁੱਬਣ ਲੱਗ ਗਈਆਂ। ਸ਼ਮੌਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰਾਂ ਵਿੱਚ ਡਿੱਗਿਆ ਤੇ ਆਖਿਆ,
ਐ ਖੁਦਾਵੰਦ ਮੇਰੇ ਕੋਲੋਂ ਚਲਾ ਜਾ, ਕਿਉਂ ਜੇ ਮੈਂ ਪਾਪੀ ਬੰਦਾ ਵਾਂ। ਯਿਸੂ ਨੇ ਸ਼ਮਾ ਨੂੰ ਆਖਿਆ, ਖੌਫ ਨਾ ਕਰ, ਹੁਣ ਤੋਂ ਤੂੰ ਬੰਦਿਆਂ ਦਾ ਸ਼ਿਕਾਰ ਕਰਿਆ ਕਰੇਗਾ। ਉਹ ਕਸ਼ਤੀਆਂ ਨੂੰ ਕੰਢਿਆਂ ਉੱਤੇ ਲੈ ਆਏ ਤੇ ਸਭ ਕੁਝ ਛੱਡ ਕੇ ਉਹਦੇ ਮਗਰ ਟੁਰ ਪਏ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਮੱਤੀ। ਤੇ ਉਹ ਆਪਣੀ ਜ਼ੁਬਾਨ ਖੋਲ ਕੇ ਉਹਨਾਂ ਨੂੰ ਇੰਜ ਤਾਲੀਮ ਦੇਣ ਲੱਗਿਆ। ਮੱਤੀ। ਆਪਣੇ ਲਈ ਧਰਤੀ ਉੱਤੇ ਮਾਲ ਇਕੱਠਾ ਨਾ ਕਰੋ, ਬਲਕਿ ਆਪਣੇ ਲਈ ਅਸਮਾਨ ਉੱਤੇ ਮਾਲ ਇਕੱਠਾ ਕਰੋ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਭਈ ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦੀ ਭਈ ਕੀ ਪਾਵਾਂਗੇ। ਕੀ ਜਿੰਦ ਖੁਰਾਕ ਤੋਂ ਤੇ ਬਦਨ ਪੁਸ਼ਾਕ ਤੋਂ ਵੱਧ ਕੇ ਨਹੀਂ। ਇਸ ਲਈ ਫਿਕਰ ਕਰਕੇ ਇਹ ਨਾ ਆਖੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਜਾਂ ਕੀ ਪਾਵਾਂਗੇ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਗੈਰ ਕੌਮਾਂ ਰਹਿੰਦੀਆਂ ਨੇ, ਤੇ ਤੁਹਾਡਾ ਅਸਮਾਨੀ ਪਿਓ ਜਾਣਦਾ ਏ ਭਈ ਤੁਸੀਂ ਇਹਨਾਂ ਸਾਰੀਆਂ ਸ਼ੈਵਾਂ ਦੇ ਮੁਹਤਾਜ ਹੋ। ਬਲਕਿ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਉਹਦੀ ਰਾਸਤਬਾਜ਼ੀ ਨੂੰ ਲੱਭੋ, ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਫਸਲ ਤੇ ਬਹੁਤ ਹੈ ਪਰ ਮਜ਼ਦੂਰ ਥੋੜੇ ਨੇ। ਇਸ ਲਈ ਫਸਲ ਦੇ ਮਾਲਕ ਦੀ ਮਿੰਨਤ ਕਰੋ ਭਈ ਉਹ ਆਪਣੀ ਫਸਲ ਵੱਢਣ ਲਈ ਮਜ਼ਦੂਰ ਘੱਲ ਦੇਵੇ। ਮੱਤੀ। ਫਿਰ ਉਹਨੇ ਆਪਣੇ ਚੇਲਿਆਂ ਨੂੰ ਕੋਲ ਬੁਲਾ ਕੇ ਉਹਨਾਂ ਨੂੰ ਨਾਪਾਕ ਰੂਹਾਂ ਉੱਤੇ ਇਖਤਿਆਰ ਦਿੱਤਾ ਭਈ ਉਹਨਾਂ ਨੂੰ ਕੱਢਣ ਤੇ ਹਰ ਤਰ੍ਹਾਂ ਦੀ ਬਿਮਾਰੀ ਤੇ ਹਰ ਤਰ੍ਹਾਂ ਦੀ ਕਮਜ਼ੋਰੀ ਨੂੰ ਦੂਰ ਕਰਨ। ਇਹਨਾਂ 12 ਨੂੰ ਯਿਸੂ ਨੇ ਘੱਲਿਆ ਤੇ ਉਹਨਾਂ ਨੂੰ ਹੁਕਮ ਦੇ ਕੇ ਆਖਿਆ ਭਈ ਗੈਰ ਕੌਮਾਂ ਵੱਲ ਨਾ ਜਾਣਾ ਤੇ ਸਾਮਰੀਆਂ ਦੇ ਕਿਸੇ ਸ਼ਹਿਰ ਵਿੱਚ ਨਾ ਵੜਨਾ, ਬਲਕਿ ਇਸਰਾਈਲ ਦੇ ਘਰਾਣੇ ਦੀਆਂ ਗਵਾਚੀਆਂ ਹੋਈਆਂ ਭੇਡਾਂ ਦੇ ਕੋਲ ਜਾਣਾ ਤੇ ਟੁਰਦੇ ਟੁਰਦੇ ਇਹ ਮੁਨਾਦੀ ਕਰਨਾ ਭਈ ਅਸਮਾਨ ਦੀ ਬਾਦਸ਼ਾਹੀ ਨੇੜੇ ਆ ਗਈ ਏ। ਬਿਮਾਰਾਂ ਨੂੰ ਠੀਕ ਕਰਨਾ, ਮੁਰਦਿਆਂ ਨੂੰ ਜਵਾਣਾ, ਕੋੜੀਆਂ ਨੂੰ ਪਾਕ ਕਰਨਾ, ਬਦਰੂਆਂ ਨੂੰ ਕੱਢਣਾ। ਮੁਫਤ ਤੁਸੀਂ ਪਾਇਆ, ਮੁਫਤ ਦੇਣਾ। ਨਾ ਸੋਨਾ ਆਪਣੀ ਕਮਰਬੰਦ ਵਿੱਚ ਰੱਖਿਓ, ਨਾ ਚਾਂਦੀ ਨਾ ਪੈਸੇ। ਰਾਹ ਲਈ ਨਾ ਝੋਲਾ ਲਿਓ, ਨਾ ਦੋ ਕੁਰਤੇ ਨਾ ਜੁੱਤੀਆਂ, ਨਾ ਲਾਠੀ, ਕਿਉਂ ਜੇ ਮਜ਼ਦੂਰ ਆਪਣੀ ਖੁਰਾਕ ਦਾ ਹੱਕਦਾਰ ਏ। ਤੇ ਜਿਸ ਸ਼ਹਿਰ ਜਾਂ ਪਿੰਡ ਵਿੱਚ ਵੜੋ, ਉੱਥੋਂ ਪਤਾ ਕਰੋ ਭਈ ਉਹਦੇ ਵਿੱਚ ਕੌਣ ਲਾਇਕ ਏ, ਤੇ ਜਦ ਤੀਕਰ ਉੱਥੋਂ ਟੁਰ ਨਾ ਜਾਓ ਉਹਦੇ ਕੋਲ ਹੀ ਰਹਿਓ। ਤੇ ਘਰ ਵਿੱਚ ਵੜਨ ਦੇ ਵੇਲੇ ਉਹਨੂੰ ਖੈਰ ਦੀ ਦੁਆ ਦੇਣਾ, ਤੇ ਜੇ ਉਹ ਘਰ ਲਾਇਕ ਹੋਵੇ ਤੇ ਤੁਹਾਡਾ ਸਲਾਮ ਉਹਨੂੰ ਅਪੜੇ, ਤੇ ਜੇ ਉਹ ਲਾਇਕ ਨਾ ਹੋਵੇ ਤੇ ਤੁਹਾਡਾ ਸਲਾਮ ਤੁਹਾਡੇ ਕੋਲ ਪਰਤ ਕੇ ਆਵੇ। ਤੇ ਜੇ ਕੋਈ ਤੁਹਾਨੂੰ ਨਾ ਕਬੂਲ ਕਰੇ ਤੇ ਤੁਹਾਡੀਆਂ ਗੱਲਾਂ ਨਾ ਸੁਣੇ, ਤੇ ਉਸ ਘਰ ਜਾਂ ਉਸ ਸ਼ਹਿਰ ਵਿੱਚੋਂ ਬਾਹਰ ਨਿਕਲਣ ਵੇਲੇ ਆਪਣੇ ਪੈਰਾਂ ਦੀ ਮਿੱਟੀ ਝਾੜ ਦਿਓ। ਯਸਾਇਆ। ਇਸ ਲਈ ਖੁਦਾਵੰਦ ਰੱਬ ਇੰਜ ਆਖਦਾ ਏ, ਵੇਖੋ ਮੈਂ ਯਰੂਸ਼ਲਮ ਨੂੰ ਖੁਸ਼ੀ ਤੇ ਉਹਦੇ ਲੋਕਾਂ ਨੂੰ ਖੁਰਮੀ ਬਣਾਵਾਂਗਾ। ਨਾ ਭਈ ਉਹ ਬਣਾਉਣ ਤੇ ਦੂਜਾ ਵਸੇ, ਉਹ ਲਾਉਣ ਤੇ ਦੂਜਾ ਖਾਵੇ, ਕਿਉਂ ਜੇ ਮੇਰੇ ਬੰਦਿਆਂ ਦੇ ਦਿਨ ਰੁੱਖ ਦੇ ਦਿਨਾਂ ਦੀ ਤਰ੍ਹਾਂ ਹੋਣਗੇ, ਤੇ ਮੇਰੇ ਬਰਗਜ਼ੀਦੇ ਆਪਣੇ ਹੱਥਾਂ ਦੇ ਕੰਮਾਂ ਤੋਂ ਮੁੱਦਤਾਂ ਤੀਕਰ ਫਾਇਦਾ ਚੁੱਕਣਗੇ। ਉਹਨਾਂ ਦੀ ਮਿਹਨਤ ਬੇਸੂਦ ਨਾ ਹੋਵੇਗੀ ਤੇ ਉਹਨਾਂ ਦੀ ਔਲਾਦ ਨਾਗਾਹਾਨ ਹਲਾਕ ਨਾ ਹੋਵੇਗੀ। ਕਰੰਥੀਓ। ਕਿਉਂ ਜੇ ਅਸੀਂ ਰੱਬ ਦੇ ਨਾਲ ਕੰਮ ਕਰਨ ਵਾਲੇ ਹਾਂ, ਤੁਸੀਂ ਰੱਬ ਦੀ ਖੇਤੀ ਤੇ ਰੱਬ ਦੀ ਇਮਾਰਤ ਹੋ। ਹੁਣ ਮੈਂ ਮੇਰੀ ਬੇਕਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ 10ਵੀਂ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਮਵਾਦ ਉਹ ਏ ਜਿਹੜਾ ਅਬਦੀ ਏ ਤੇ ਨੇਸਤ ਹੋਣ ਤੇ ਮੁਖਾਲਫਤ ਤੋਂ ਬਚਿਆ ਏ। ਸੱਚਾਈ, ਹਯਾਤੀ ਤੇ ਪਿਆਰ ਮਵਾਦ ਨੇ, ਜਿਵੇਂ ਭਈ ਕਲਾਮ ਅਬਰਾਨੀਓ ਵਿੱਚ ਇਹ ਲਫ਼ਜ਼ ਵਰਤਦਾ ਏ। ਅਮਾਨ ਉਮੀਦ ਕੀਤੀਆਂ ਹੋਈਆਂ ਸ਼ੈਵਾਂ ਦਾ ਇਤਮਾਦ ਤੇ ਨਾ ਵੇਖੀਆਂ ਜਾਣ ਵਾਲੀਆਂ ਸ਼ੈਵਾਂ ਦਾ ਸਬੂਤ ਏ। ਰੂਹ ਜਿਹੜੀ ਸਿਆਣ, ਜਾਨ ਜਾਂ ਰੱਬ ਲਈ ਦੂਜਾ ਲਫ਼ਜ਼ ਏ, ਕੱਲਾ ਹੀ ਅਸਲੀ ਮਵਾਦ ਏ।
रूहानी कायनात जिहदे विच इनफरादी इंसान भी शामिल है, एक इकट्ठा ख्याल है जिहड़ा रूह दे इलाही मवाद दा परछावां है। जिवें भई रब असल है ते इंसान इलाही शक्लो सूरत है, ते इंसान नूं सिर्फ चंगियाई दे असल, रूह दे असल ना भई मादे दी ख्वाहिश रखनी चाहिदी है, ते हकीकत विच इंज ही होया है। ਇਹ ਅਕੀਦਾ रूहानी नहीं है कि इंसान दे कोल दूजा मवाद या सियान है, ते ਇਹ पहले हुक्म नूं तोड़दा है कि तू एक रब एक सियान नूं मन्नी। लामतनाही सियान अबदीयत दे ज़हनी मालिक्यूल वल्लों सारिਆਂ ਨੂੰ खलक करदी ते ਉਹਨਾਂ ਉੱਤੇ हुक्मरानी करदी है। तखलीक हमेशा तो ਜ਼ਾਹਰ ਹੁੰਦੀ है ते ਉਹਨੂੰ ਆਪਣੇ ਲਾਜ਼ਵਾਲ ਜ਼ਰੀਆਂ ਦੀ ਫਿਤਰਤ ਦੇ ਪਾਰੋਂ ਜ਼ਾਹਰ ਹੋਣਾ ਜਾਰੀ ਰੱਖਣਾ ਚਾਹੀਦਾ ਹੈ। इंसानी फहम इस ज़हूर नूं उलट कर दिंदा है ते ख्यालां नूं मादी आखदा है। पर बीज इहदे अंदर ही है, बस इंज ही जिवें इलाही सियान सब कुछ है ते सब कुछ पैदा करदी है, जिवें सियान कसीर करन वाली है ते सियान दा लामतनाही ख्याल इंसान ते संसार दी पैदावार है। वाहद जहानत या सोच दा मवाद एक बीज या एक फुल रब है जिहड़ा इहदा खालक है। जे रूह असली ते अबदी है ते मादा अपनी फानीयत दे नाल असली नहीं हो सकदा। साडी नज़र विच किहड़ी शै मवाद होनी चाहिदी है? गलती, तब्दील करन वाला, फना होण वाला ते फानी, या फिर गलती तो पाक, नाकाबिले तगय्युर ते लाफानी। नवें अहदनामे दा एक लिखारी तफसील नाल ईमान यानी सियान दे मियार नूं उम्मीद कीतियां होईयां शैवां दे एतमाद दे तौर ते बयान करदा है। इलाही साइंस विच जिथे दुआवां ज़हनी तौर ते हुंदियां ने, ਉਹ ਸਾਰੀਆਂ ਉਸ ਰੱਬ ਦੇ ਸਾਹਮਣੇ ਅਪੜਦੀਆਂ ਨੇ ਜਿਹੜਾ ਮੁਸੀਬਤ ਵਿੱਚ ਮੁਸਤਈਦ ਮਦਦਗਾਰ ਹੈ। ਪਿਆਰ ਆਪਣੀ ਮੁਵਾਫਕਤ ਤੇ ਆਪਣੀਆਂ ਨਵਾਜ਼ਸ਼ਾਂ ਵਿੱਚ ਗੈਰ ਜਾਨਬਦਾਰ ਤੇ ਆਲਮਗੀਰ ਹੈ। ਇਹ ਉਹ ਖੁੱਲਾ ਚਸ਼ਮਾ ਹੈ ਜਿਹੜਾ ਚੀਖਦਾ ਹੈ ਭਈ ਉਹ ਹਰ ਉਹ ਬੰਦਾ ਜਿਹੜਾ ਧਰਿਆਇਆ ਹੈ ਪਾਣੀ ਦੇ ਕੋਲ ਆਵੇ। ਰੱਬ ਇਨਸਾਨ ਤੋਂ ਮੁਤਾਸਰ ਨਹੀਂ ਹੁੰਦਾ। ਇਲਾਹੀ ਕੰਨ ਇੱਕ ਸੁਣਨ ਵਾਲਾ ਅਸਾਬ ਨਹੀਂ ਹੈ। ਇਹ ਸਭ ਕੁਝ ਸੁਣਨ ਵਾਲੀ ਤੇ ਜਾਣਨ ਵਾਲੀ ਸਿਆਣ ਹੈ ਜਿਹੜੀ ਇਨਸਾਨ ਦੀ ਹਰ ਲੋੜ ਨੂੰ ਹਮੇਸ਼ਾ ਜਾਣਦੀ ਹੈ ਤੇ ਜਿਹਦੇ ਪਾਰੋਂ ਇਹ ਲੋੜਾਂ ਪੂਰੀਆਂ ਹੁੰਦੀਆਂ ਨੇ। ਇਲਾਹੀ ਪਿਆਰ ਨੇ ਹਮੇਸ਼ਾ ਇਨਸਾਨ ਦੀ ਲੋੜ ਨੂੰ ਪੂਰਾ ਕੀਤਾ ਹੈ ਤੇ ਹਮੇਸ਼ਾ ਪੂਰਾ ਕਰੇਗੀ। ਇਸ ਗੱਲ ਦਾ ਤਸੱਵੁਰ ਕਰਨਾ ਠੀਕ ਨਹੀਂ ਭਈ ਯਿਸੂ ਨੇ ਬਸ ਕੁਝ ਖਾਸ ਤਾਦਾਦ ਵਿੱਚ ਜਾਂ ਥੋੜੇ ਜਿਹੇ ਵੇਲੇ ਤੀਕਰ ਸ਼ਫਾ ਦੇਣ ਲਈ ਇਲਾਹੀ ਤਾਕਤ ਦਾ ਮੁਜ਼ਾਹਰਾ ਕੀਤਾ, ਕਿਉਂ ਜੇ ਇਲਾਹੀ ਪਿਆਰ ਸਾਰੇ ਲੋਕਾਂ ਲਈ ਹਰ ਵੇਲੇ सब कुछ देंदी है। फजल दा मौजज़ा मुहब्बत लई कोई मौजज़ा नहीं है। यसू ने मादियत दी नाअहलियत नूं उहदे नाल नाल रूह दी लामहदूद काबलियत नूं ज़ाहिर कीता। इंज गलती करन वाले इंसानी फहम नूं खुद दीआं सज़ावां तो बचन ते इलाही साइंस विच तहफ़ुज़ लभण विच मदद कीती। जे असीं मसीह यानी सच्चाई दे मगर टुरन दी तांग रखदे हां ते ਇਹ ਰੱਬ ਦੇ ਚੁਣੇ ਹੋਏ ਤਰੀਕੇਕਾਰ ਦੇ ਮੁਤਾਬਕ ਹੋਣਾ ਚਾਹੀਦਾ ਹੈ। ਯਿਸੂ ਨੇ ਆਖਿਆ, ਜਿਹੜਾ ਮੇਰੇ ਉੱਤੇ ਈਮਾਨ ਰੱਖਦਾ ਏ ਇਹ ਕੰਮ ਜਿਹੜੇ ਮੈਂ ਕਰਦਾ ਵਾਂ ਉਹ ਵੀ ਕਰੇਗਾ। ਉਹ ਜਿਹੜਾ ਮੰਬਾ ਤਿੱਕਰ ਅਪੜੇ ਤੇ ਹਰ ਬਿਮਾਰੀ ਦਾ ਇਲਾਹੀ ਇਲਾਜ ਪਾਵੇ, ਉਹਨੂੰ ਕਿਸੇ ਹੋਰ ਰਾਹ ਤੋਂ ਸਾਇੰਸ ਦੇ ਪਹਾੜ ਉੱਤੇ ਚੜ੍ਹਨ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ। ਸਾਰੀ ਫਿਤਰਤ ਇਨਸਾਨ ਦੇ ਨਾਲ ਰੱਬ ਦੇ ਪਿਆਰ ਦੀ ਤਾਲੀਮ ਦਿੰਦੀ ਏ, ਪਰ ਇਨਸਾਨ ਰੱਬ ਤੋਂ ਵੱਧ ਕੇ ਉਹਨੂੰ ਪਿਆਰ ਨਹੀਂ ਕਰ ਸਕਦਾ ਤੇ ਰੂਹਾਨੀਅਤ ਦੀ ਬਜਾਏ ਮਾਦੀਅਤ ਨੂੰ ਪਿਆਰ ਕਰਦਿਆਂ ਤੇ ਉਹਦੇ ਉੱਤੇ ਯਕੀਨ ਕਰਦਿਆਂ ਹੋਏ ਆਪਣੇ ਅਹਿਸਾਸ ਨੂੰ ਰੂਹਾਨੀ ਸ਼ੈਵਾਂ ਉੱਤੇ ਮੁਰਤਬ ਨਹੀਂ ਕਰ ਸਕਦਾ। ਪਿਆਰ ਰਾਹ ਨੂੰ ਮੁਤਾਸਰ ਕਰਦਾ, ਰੋਸ਼ਨ ਕਰਦਾ, ਚੁਣਦਾ ਤੇ ਰਹਿਨੁਮਾਈ ਕਰਦਾ ਹੈ। ਦਰੁਸਤ ਮਕਸਦ ਖਿਆਲਾਂ ਨੂੰ ਸ਼ਹਿ ਦਿੰਦੇ ਤੇ ਕਲਾਮ ਤੇ ਅਮਲਾਂ ਨੂੰ ਤਾਕਤ ਤੇ ਆਜ਼ਾਦੀ ਦਿੰਦੇ ਨੇ। ਪਿਆਰ ਸੱਚਾਈ ਦੀ ਅਲਤਾਰ ਉੱਤੇ ਵੱਡਾ ਨਿਗਹਿਬਾਨ ਹੈ। ਫਾਨੀ ਸਿਆਨ ਦੇ ਪਾਣੀਆਂ ਉੱਤੇ ਟੁਰਨ ਤੇ ਕਾਮਲ ਨਜ਼ਰੀਆ ਬਣਾਉਣ ਲਈ ਸਬਰ ਦੇ ਨਾਲ ਇਲਾਹੀ ਪਿਆਰ ਦੀ ਉਡੀਕ ਕਰੀਏ। ਸਬਰ ਨੂੰ ਆਪਣਾ ਪੂਰਾ ਕੰਮ ਕਰਨਾ ਚਾਹੀਦਾ ਹੈ। ਸੱਚਾਈ ਦੀਆਂ ਮੰਗਾਂ ਰੂਹਾਨੀ ਨੇ ਤੇ ਉਹ ਬਦਨ ਤੀਕਰ ਸਿਆਨ ਦੇ ਰਾਹੀਂ ਅਪੜਦੀਆਂ ਨੇ। ਇਨਸਾਨ ਦੀਆਂ ਲੋੜਾਂ ਦੇ ਸਭ ਤੋਂ ਵਧੀਆ ਤਰਜਮਾਨ ਨੇ ਆਖਿਆ, ਆਪਣੀ ਜਿੰਦ ਦੀ ਫਿਕਰ ਨਾ ਕਰਿਓ ਭਈ ਅਸੀਂ ਕੀ ਖਾਵਾਂਗੇ ਤੇ ਕੀ ਪੀਵਾਂਗੇ। ਰੱਬ ਕਾਮਲੀਅਤ ਦਾ ਮੁਤਾਲਬਾ ਕਰਦਾ ਹੈ, ਪਰ ਉਸ ਵੇਲੇ ਤੀਕਰ ਨਹੀਂ
ਜਦ ਤੀਕਰ ਭਈ ਰੂਹ ਤੇ ਬਦਨ ਦੇ ਵਿਚਾਲੇ ਜੰਗ ਨਹੀਂ ਲੜੀ ਜਾਂਦੀ ਤੇ ਫਤਹ ਹਾਸਲ ਨਹੀਂ ਕੀਤੀ ਜਾਂਦੀ। ਪੈਰ ਪੈਰ ਉੱਤੇ ਵਜੂਦੀਅਤ ਦੀਆਂ ਰੂਹਾਨੀ ਅਸਲੀਅਤਾਂ ਨੂੰ ਹਾਸਲ ਕਰਨ ਤੋਂ ਪਹਿਲਾਂ ਮਾਦੀ ਤੌਰ ਤੇ ਖਾਣਾ ਪੀਣਾ ਜਾਂ ਪਾਉਣਾ ਬੰਦ ਕਰਨਾ ਠੀਕ ਨਹੀਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਇਨਸਾਨੀ ਖੁਦੀ ਨੂੰ ਅੰਜੀਲੀ ਤਬਲੀਗ ਮਿਲਣੀ ਚਾਹੀਦੀ ਏ। ਅੱਜ ਰੱਬ ਸਾਡੇ ਤੋਂ ਇਸ ਕੰਮ ਨੂੰ ਮੰਨਣ ਤੇ ਜਲਦੀ ਨਾਲ ਅਮਲੀ ਤੌਰ ਤੇ ਮਾਦੀ ਨੂੰ ਤਰਕ ਕਰਨ ਤੇ ਰੂਹਾਨੀ ਉਤੇ ਅਮਲ ਕਰਨ ਦਾ ਮੁਤਾਲਬਾ ਕਰਦਾ ਏ, ਜਿਹਦੇ ਤੋਂ ਬੈਰੂਨੀ ਤੇ ਅਸਲੀ ਦਾ ਅੰਦਾਜ਼ਾ ਹੁੰਦਾ ਏ। ਸਿਆਣ ਦੀ ਸਾਇੰਸ ਤਾਲੀਮ ਦਿੰਦੀ ਏ ਕਿ ਇਨਸਾਨ ਨੂੰ ਚੰਗੇ ਕੰਮ ਕਰਨ ਲਈ ਫਿਕਰਮੰਦ ਹੋਣ ਦੀ ਲੋੜ ਨਹੀਂ। ਇਹ ਨੇਕ ਕੰਮ ਕਰਨ ਦੀ ਥਕਾਨ ਨੂੰ ਖਤਮ ਕਰ ਦਿੰਦਾ ਏ। ਖੈਰਾਤ ਦੇਣਾ ਸਾਨੂੰ ਸਾਡੇ ਖਾਲਕ ਦੀ ਖਿਦਮਤ ਵਿੱਚ ਗਰੀਬ ਨਹੀਂ ਬਣਾਉਂਦਾ, ਨਾ ਹੀ ਇਹਨੂੰ ਰੋਕਣਾ ਸਾਨੂੰ ਦੌਲਤਮੰਦ ਬਣਾਉਂਦਾ ਏ। ਸੱਚਾਈ ਦੇ ਬਾਰੇ ਸਾਡੀ ਸਮਝ ਦੇ ਤਨਾਸਬ ਵਿੱਚ ਸਾਡੇ ਅੰਦਰ ਤਾਕਤ ਏ ਤੇ ਸਾਡੀ ਤਾਕਤ ਸੱਚਾਈ ਨੂੰ ਜ਼ਾਹਿਰ ਕਰਨ ਨਾਲ ਘੱਟ ਨਹੀਂ ਹੁੰਦੀ। ਚੰਗਿਆਈ ਇਨਸਾਨ ਦੇ ਹਰ ਲਮਹੇ ਦੀ ਮੰਗ ਕਰਦੀ ਏ, ਜਿਹਦੇ ਵਿੱਚ ਹਸਤੀ ਦੇ ਮਸਲੇ ਦਾ ਹੱਲ ਕੱਢਣਾ ਹੁੰਦਾ ਏ। ਚੰਗਿਆਈ ਦੀ ਤਕਦੀਸ ਰੱਬ ਉੱਤੇ ਇਨਸਾਨ ਦੇ ਇਨਸਾਰ ਨੂੰ ਘੱਟ ਨਹੀਂ ਕਰਦੀ, ਬਲਕਿ ਉਹਨੂੰ ਉੱਚਾ ਕਰਦੀ ਏ। ਨਾ ਹੀ ਤਕਦੀਸ ਰੱਬ ਲਈ ਇਨਸਾਨ ਦੇ ਫਰਜ਼ਾਂ ਨੂੰ ਮੁਕਾਉਂਦੀ ਏ, ਬਲਕਿ ਉਹਨਾਂ ਨੂੰ ਪੂਰਾ ਕਰਨ ਲਈ ਵੱਡੀ ਲੋੜ ਨੂੰ ਜ਼ਾਹਰ ਕਰਦੀ ਏ। ਕ੍ਰਿਸਚਨ ਸਾਇੰਸ ਰੱਬ ਦੀ ਕਾਮਲੀਅਤ ਤੋਂ ਕੁਝ ਨਹੀਂ ਲੈਂਦੀ, ਪਰ ਇਹ ਪੂਰਾ ਜਲਾਲ ਉਹਨੂੰ ਹੀ ਮਨਸੂਬ ਕਰਦੀ ਏ। ਆਪਣੇ ਚਾਲ ਚੱਲਣ ਦੀ ਪੁਰਾਣੀ ਇਨਸਾਨੀਅਤ ਨੂੰ ਲਾਉਂਦਿਆਂ ਹੋਏ ਇਨਸਾਨ ਲਫਾਨੀਅਤ ਨੂੰ ਪਾ ਲੈਂਦੇ ਨੇ। ਇਨਸਾਨ ਨੂੰ ਧੁੰਦਲੀਆਂ ਹੋਣ ਵਾਲੀਆਂ ਮਤਨਾਹੀ ਸ਼ਕਲਾਂ ਤੋਂ ਅਗਾਂਹ ਵੇਖਣਾ ਚਾਹੀਦਾ ਏ, ਜੇ ਉਹ ਸ਼ੈਵਾਂ ਦੇ ਅਸਲੀ ਫਹਿਮ ਨੂੰ ਹਾਸਲ ਕਰ ਸਕਣ। ਸਿਆਣ ਦੇ ਨਾਲ ਲੱਭੇ ਜਾਣ ਵਾਲੇ ਦਾਇਰੇ ਦੇ ਇਲਾਵਾ ਅਸੀਂ ਆਰਾਮ ਕਿੱਥੇ ਵੇਖ ਸਕਦੇ ਹਾਂ। ਸਾਨੂੰ ਗੌਰ ਕਰਨਾ ਚਾਹੀਦਾ ਹੈ ਕਿ ਅਸੀਂ ਕਿੱਥੇ ਟੁਰਦੇ ਹਾਂ ਤੇ ਸਾਨੂੰ ਉਹਦੇ ਤੋਂ ਸਾਰੀਆਂ ਤਾਕਤਾਂ ਲੈਂਦਿਆਂ ਹੋਏ ਕੰਮ ਕਰਨਾ ਚਾਹੀਦਾ ਹੈ ਜਿਹਦੇ ਵਿੱਚ ਸਾਡੀ ਹਸਤੀ ਏ। ਜਦੋਂ ਸਾਨੂੰ ਇਹ ਅਹਿਸਾਸ ਹੋ ਜਾਂਦਾ ਹੈ ਕਿ ਹਯਾਤੀ ਰੂਹ ਏ, ਨਾ ਕਦੀ ਮਾਦੇ ਦਾ ਤੇ ਨਾ ਕਦੀ ਮਾਦੇ ਵਿੱਚ, ਇਹ ਅਦਰਾਕ ਰੱਬ ਵਿੱਚ ਸਭ ਕੁਝ ਚੰਗਾ ਪਾਉਂਦਿਆਂ ਹੋਏ ਤੇ ਕਿਸੇ ਦੂਜੇ ਸ਼ਾਉਰ ਦੀ ਲੋੜ ਮਹਿਸੂਸ ਨਾ ਕਰਦਿਆਂ ਹੋਏ ਆਪ ਕਾਮਲੀਅਤ ਵੱਲੋਂ ਵਸੀਹ ਹੋਵੇਗਾ। ਹੁਣ ਮੈਂ ਮੇਰੀ ਬੇਕਰੇਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹੁਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰੀ ਹੁਕੂਮਤ ਕਰਦਾ ਏ ਤੇ ਇੱਕ ਮਸੀਹ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ੇਨੀ ਸਲਾਮਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।